ਦਰਸ਼ਕੋ ਬ੍ਰੇਕ ਤੋਂ ਬਾਅਦ ਤੁਹਾਡਾ ਸਭ ਦਾ ਭਰਪੂਰ ਸਵਾਗਤ ਹੈ। ਸੋ ਵਿਊਅਰਸ, ਜਿਸ ਤਰ੍ਹਾਂ ਕਿ ਫਰਾਈਡੇ ਦੇ ਦਿਨ ਆਪਾਂ ਲਿਖਤਾਂ ਤੇ ਜਿਹੜੀ ਨਜ਼ਮਾਂ ਨੇ ਆਪਣੇ ਵਿਊਅਰਸ ਦੀਆਂ, ਆਪਣੇ ਸ਼ਾਇਰਾਂ ਦੀਆਂ, ਉਹ ਆਪਾਂ ਤੁਹਾਡੇ ਨਾਲ ਸ਼ੇਅਰ ਕਰਦੇ ਹਾਂ। ਸੋ ਅੱਜ ਦੇ ਪ੍ਰੋਗਰਾਮ ਦੇ ਅਖੀਰਲੇ ਸੈਗਮੈਂਟ ਦੇ ਵਿੱਚ ਆਪਾਂ ਗੱਲਬਾਤ ਜਿਸ ਤਰ੍ਹਾਂ ਕਿ ਨਜ਼ਮਾਂ ਦੀਆਂ ਕਰਾਂਗੇ। ਸੰਤੋਖ ਸਿੰਘ ਭਾਊ ਜੀ ਹੋਰਾਂ ਦੀ ਜਿਹੜੀ ਨਜ਼ਮ ਹੈ ਉਹ ਪੰਜਾਬੀ ਵਿੱਚ ਐਂਡ ਸ਼ੇਰਬਾਜ਼ ਸਿੰਘ ਢਿੱਲੋਂ ਜੀ ਹੋਰਾਂ ਦੀ ਇੰਗਲਿਸ਼ ਦੇ ਵਿੱਚ ਆਪਾਂ ਸ਼ੇਅਰ ਕਰਨ ਜਾ ਰਹੇ ਹਾਂ, ਔਰ ਨਾਲ ਜਿਹੜੇ ਤੁਹਾਡੇ ਲਾਈਵ ਮੈਸੇਜ ਨੇ ਉਹ ਵੀ ਆਪਾਂ ਲਵਾਂਗੇ। ਸੋ ਅਸੀਂ ਚਾਹਾਂਗੇ ਕਿ ਤੁਸੀਂ ਇਸੇ ਤਰ੍ਹਾਂ ਬੜੇ ਰਹਿਣਾ, ਦੇਖਣ ਸੁਣਨ ਲਈ, ਲਿਖਣ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ ਜੀ। ਡਾਕਟਰ ਸਾਹਿਬ ਕੀ ਵਿਚਾਰਾਂ ਨੇ ਇਹਨਾਂ ਨਜ਼ਮਾਂ ਬਾਰੇ? ਹਾਂ, ਦੇਖੋ ਅਸੀਂ ਪਹਿਲਾਂ ਤਾਂ ਸ਼ੁਕਰਗੁਜ਼ਾਰ ਹਾਂ ਭਾਈ ਸੰਤੋਖ ਸਿੰਘ ਹੋਰਾਂ ਦੇ ਵੀ ਔਰ ਸਰ ਸ਼ੇਰਬਾਜ਼ ਸਿੰਘ ਢਿੱਲੋਂ ਹੋਰਾਂ ਦੇ ਵੀ ਕਿ ਉਹ ਨੇਮ ਨਾਲ ਸਾਡੇ ਹਫਤਾਵਾਰੀ ਇਸ ਸੈਗਮੈਂਟ ਦੇ ਲਈ ਆਪਣੀਆਂ ਨਜ਼ਮਾਂ ਭੇਜਦੇ ਨੇ। ਅਸੀਂ ਇਹ ਵੀ ਦੱਸ ਦਈਏ ਕਿ ਜਿੱਥੇ ਸਾਡੀ YouTube ਦੀ ਮੇਨ ਜਿਹੜੀ ਸਟਰੀਮ ਹੈ ਉਸ ਨੂੰ ਪੰਜਾਬ ਦੇ ਵਿੱਚ, ਭਾਰਤ ਦੇ ਵਿੱਚ ਬਲੌਕ ਕੀਤਾ ਹੋਇਆ ਹੈ, ਉੱਥੇ ਦੂਸਰੇ ਸਾਡੇ ਮੇਨ ਚੈਨਲ ਦੇ ਉੱਤੇ ਵੀ ਸਾਨੂੰ ਆਪਣੇ ਐਲਗੋਰਿਜ਼ਮ ਦੇ ਨਾਲ ਉਹਨਾਂ ਨੇ ਕਾਫੀ ਉਹਦੀ ਵਿਜ਼ਿਬਿਲਿਟੀ ਘਟਾ ਦਿੱਤੀ ਹੈ। ਇਹੀ ਕਾਰਨ ਹੈ ਕਿ ਬਹੁਤ ਸਾਰੇ ਸਾਡੇ ਵਿਊਅਰਸ ਦੀ ਸ਼ਿਕਾਇਤ ਵੀ ਸੀ ਕਿ ਜੀ ਹੁਣ ਤਾਂ ਸਰਚ 'ਚ ਪਾਇਆ ਵੀ ਜਿਹੜਾ ਉਹ ਚੈਨਲ ਮਿਲਦਾ ਨਹੀਂ ਹੈ। ਸੋ ਇੱਕ ਤਾਂ ਅਸੀਂ ਆਲਟਰਨੇਟ ਚੈਨਲ ਨਾਲ ਦੀ ਨਾਲ TV84 USA ਫਲੋਟ ਕੀਤਾ, ਜਿਹੜਾ ਭਾਰਤ ਵਿੱਚ ਵੀ ਦੇਖਿਆ ਜਾਂਦਾ ਹੈ, ਔਰ ਜਿਹੜੀ ਸਟਰੀਮ ਜਦੋਂ ਤੁਸੀਂ ਦੇਖੋਗੇ ਤਾਂ ਉਹ ਤੁਹਾਡੀ ਸਾਈਡ ਬਾਰ 'ਤੇ ਵੀ ਆ ਜਾਂਦੀ ਹੈ। ਸੋ ਜਿੱਥੇ ਤੁਸੀਂ ਮੇਨ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੋਇਆ ਆਲਰੇਡੀ, ਉੱਥੇ TV84 USA ਨੂੰ ਵੀ ਸਬਸਕ੍ਰਾਈਬ ਕਰੋ ਤਾਂ ਕਿ ਜਿਹੜਾ ਇਹ ਵੱਧ ਤੋਂ ਵੱਧ ਲੋਕਾਂ ਤੱਕ ਜਾਏ। ਔਰ ਦੂਸਰਾ, ਸਾਡੀ ਐਂਡਰੋਇਡ ਔਰ ਦੂਸਰੀ ਜਿਹੜੀ ਐਪਲ ਜਿਹੜੀ ਉਹਦੀ ਐਡ ਹੈ, ਜਿਹੜੀ ਜਿਸ ਨੂੰ ਐਪ ਹੈ, ਉਹ ਅਵੇਲੇਬਲ ਹੈ। ਉਸ ਦੇ ਉੱਤੇ 24 ਆਵਰ ਸਾਡੇ ਜਿਹੜੇ ਸਾਰੇ ਪ੍ਰੋਗਰਾਮ ਨੇ ਉਹਨਾਂ 'ਚ ਸਾਡਾ ਨਿਊਜ਼ ਬੁਲੇਟਿਨ ਵੀ ਹੈ, ਸਰਬਜੀਤ ਸਿੰਘ ਘੁਮਾਣ ਨਾਲ ਗੁਫ਼ਤਗੂ ਵੀ ਹੈ, ਫਤਿਹਗੜ੍ਹ ਸਾਹਿਬ ਤੋਂ ਲਾਈਵ ਕੀਰਤਨ ਔਰ ਕਥਾ ਦਾ ਬ੍ਰੌਡਕਾਸਟ ਵੀ ਹੈ, ਔਰ ਉਸ ਤੋਂ ਇਲਾਵਾ ਵੀ ਕੋਈ ਨਾ ਕੋਈ ਕਾਮੈਂਟਰੀ ਔਰ ਡਿਸਕਸ਼ਨ ਸੱਚੋ ਸੱਚ ਤਾਂ ਹੁੰਦਾ ਹੀ ਹੈ, ਬਾਕੀ ਵੀ ਗੁਫ਼ਤਗੂ ਪ੍ਰੋਗਰਾਮ ਦੇ ਥੱਲੇ ਵੀ ਹੈ। ਸੋ ਵੱਧ ਤੋਂ ਵੱਧ ਜਿਹੜੇ ਨੇ ਆਪਣੇ ਤੁਸੀਂ ਜਿਹੜੇ ਫੋਨਸ ਨੇ ਉਹਨਾਂ ਦੇ ਵਿੱਚ, ਐਂਡਰੋਇਡ ਜਾਂ ਆਈਫੋਨ, ਉਹਨਾਂ ਦੇ ਵਿੱਚ ਤੁਸੀਂ ਉਹਨੂੰ ਜਿਹੜਾ ਡਾਊਨਲੋਡ ਕਰੋ। ਸੋ ਉਹਦੇ ਨਾਲ ਤੁਸੀਂ ਬਿਨਾਂ ਕੋਈ ਪੇ ਕੀਤਿਆਂ ਘੱਟੋ ਸਾਡੀ ਤੁਸੀਂ ਮਦਦ ਕਰਦੇ ਹੋ, ਕਿਉਂਕਿ ਮਕਸਦ ਸਾਡਾ, ਜੇ ਦੁਸ਼ਮਣ ਸਾਡੀ ਇਸ ਇੰਪੋਰਟੈਂਸ ਨੂੰ ਸਮਝਦਾ ਹੈ, ਉਹ ਇੰਨੀ ਹਾਲਾਂਕਿ ਦੇ ਬਾਵਜੂਦ ਕਿ ਸਾਡੇ 2,91,000 ਸਬਸਕ੍ਰਾਈਬਰ ਹੈ, ਲੇਕਿਨ ਜਿਵੇਂ ਉਹਨਾਂ ਨੇ ਸਾਨੂੰ ਈਵਨ ਬਾਹਰ ਵੀ ਥ੍ਰੋਟਲ ਕਰ ਦਿੱਤਾ ਹੈ ਜਾਂ ਕਰਵਾਇਆ ਹੈ YouTube ਦੀ ਮੈਨੇ, ਕਿਉਂਕਿ ਸਾਰੇ ਪਾਸੇ ਬੈਠੇ ਹੋਏ ਨੇ, ਤੇ ਉੱਥੇ ਸਾਡਾ ਵੀ ਫਰਜ਼ ਬਣਦਾ ਹੈ ਕਿ ਵੀ ਅਸੀਂ ਇਸ ਉਹਨਾਂ ਦੇ ਐਫਰਟ ਨੂੰ ਅਨਡੂ ਕਰੀਏ। ਔਰ ਉਹਦੇ ਲਈ ਕੋਈ ਬਹੁਤ ਜਿਹੜਾ ਰਾਕਟ ਸਾਇੰਸ ਦੀ ਲੋੜ ਨਹੀਂ ਹੈ। ਇਹ 2-3 ਸਿੰਪਲ ਤਰੀਕੇ ਨੇ। ਤੁਸੀਂ TV84 USA ਨੂੰ ਵੀ ਸਬਸਕ੍ਰਾਈਬ ਕਰੋ, ਐਪ ਨੂੰ ਤੁਸੀਂ ਡਾਊਨਲੋਡ ਕਰੋ, ਔਰ ਮੇਨ ਦੇ ਉੱਤੇ ਵੀ ਜਾ ਕੇ ਜਿਹੜੇ ਈਵਨ ਹੁਣ ਸਾਡੇ ਵਿਊਅਰ ਵੀ ਡਿਵਾਈਡਡ ਨੇ, ਜੇ 200-250 ਇੱਕ ਦੇ ਉੱਤੇ ਮੇਨ 'ਤੇ ਦੇਖ ਰਿਹਾ ਤੇ 90-100 ਜਿਹੜੇ ਨੇ TV84 USA ਦੇ ਦੇਖ ਰਹੇ ਨੇ, ਉਹ ਜਿਹੜੇ ਘੱਟੋ ਘੱਟ ਬਾਹਰ ਨੇ ਜੇ ਮੇਨ ਦੇ ਉੱਤੇ ਦੇਖਦੇ ਨੇ, ਮੇਨ ਸਟਰੀਮ ਤੇ ਉਹ ਵੀ ਐਲਗੋਰਿਜ਼ਮ ਨੂੰ ਬਦਲਦਾ ਹੈ। ਸੋ ਹੁਣ ਅਸੀਂ ਮੁੜਦੇ ਹਾਂ ਨਜ਼ਮਾਂ ਵੱਲ। ਭਾਈ ਸੰਤੋਖ ਸਿੰਘ, ਜਿਨ੍ਹਾਂ ਨੂੰ ਭਾਊ ਜੀ ਕਰਕੇ ਸਾਰੇ ਬੁਲਾਉਂਦੇ ਨੇ, ਟੋਰਾਂਟੋ ਬੇਸਡ ਨੇ, ਆਪਣਾ ਕਾਰੋਬਾਰ ਵੀ ਕਰਦੇ ਨੇ, ਔਰ ਉਹਨਾਂ ਦਾ ਹੀ ਇਹ ਕਹਿਣਾ ਸੀ ਕਿ ਦੀਪ ਸਿੱਧੂ ਨੇ ਹੀ ਉਹਨਾਂ ਦੀ ਜ਼ਿੰਦਗੀ ਦੇ ਵਿੱਚ ਇਹ ਕਵਿਤਾ ਦਾ ਫਨ ਤਾਂ ਪਿਆ ਹੁੰਦਾ ਹੈ, ਉਹ ਉੱਭਰ ਕੇ ਬਾਹਰ ਆਉਂਦਾ, ਆਪਣਾ ਫਨ ਖਿਲਾਰਦਾ, ਉਹ ਉਸ ਤੋਂ ਬਾਅਦ ਹੀ ਆਇਆ। ਔਰ ਉਹਨਾਂ ਦੀ ਉਹ ਇਤਿਹਾਸ ਨੂੰ ਸਮਝਦੇ ਨੇ, ਉਹਨਾਂ ਦੇ ਅੰਦਰ ਦਰਦ ਹੈ ਔਰ ਗੁਰੂ ਪਿਆਰ 'ਚ ਓਤ ਪ੍ਰੋਤ ਨੇ। ਸੋ ਉਹਨਾਂ ਦੀ ਨਜ਼ਮ ਹੈ ਅਣਖੀ ਲੋਕ। ਅਣਖੀ ਮਰਦ ਘੋੜੇ ਵੇਖ ਮੁਸੀਬਤਾਂ ਨੂੰ, ਡਰ ਕੇ ਕਦੇ ਮੈਦਾਨੋਂ ਭੱਜਦੇ ਨਹੀਂ, ਬੱਦਲ ਆਉਣ ਭਾਵੇਂ ਘਟਾ ਬਣ ਕੇ, ਜੋ ਗੱਜਦੇ ਕਦੇ ਵਰਦੇ ਨਹੀਂ, ਪਰ ਚੂੜੀਆਂ ਦੁੱਧ ਪਿਲਾ ਵੇਖੇ, ਡੰਗ ਮਾਰਨੋਂ ਸੱਪ ਟਲਦੇ ਨਹੀਂ, ਜੰਗ ਲੜਨਾ ਕੰਮ ਯੋਧਿਆਂ ਦਾ, ਨਚਾਰ ਕਦੇ ਮੈਦਾਨੋਂ ਗੱਜਦੇ ਨਹੀਂ। ਹੁਣ ਇਹ ਯੋਧਿਆਂ ਨੂੰ ਨਚਾਰ ਬਣਾਇਆ ਹੋਇਆ। ਕਈ ਵਾਰੀ ਬੜਾ ਦੁੱਖ ਹੁੰਦਾ ਹੈ, ਦਿੱਲੀ ਕਮੇਟੀ ਦੇ ਪ੍ਰਧਾਨਾਂ ਤੋਂ ਲੈ ਕੇ ਗੁਰਦੁਆਰਾ ਕਮੇਟੀਆਂ ਦੇ ਪ੍ਰਧਾਨ, ਸੋਸ਼ਲ ਮੀਡੀਆ ਦੇ ਐ ਕਰਕੇ ਸ਼ਰਮ ਕਰੋ ਕੁਛ ਨਾ ਕੁਛ। ਤੁਸੀਂ ਆਮ ਵੀ, ਮੈਨੂੰ ਤਾਂ ਬਹੁਤ ਵਾਰੀ ਇਸੇ ਲਈ ਮੇਰੇ ਲਈ ਕਦੇ ਵੀ ਇਹਨੂੰ ਸਟੈਂਡ ਕਰਨਾ ਔਖਾ ਹੁੰਦਾ ਵੀ ਇਹ ਤੁਸੀਂ
ਯੋਧਿਆਂ ਦੀ ਕੌਮ, ਬਹਾਦਰਾਂ ਦੀ ਕੌਮ, ਤੁਸੀਂ ਨਚਾਰਾਂ ਦੀ ਕੌਮ ਬਣ ਗਏ। ਬਿਲਕੁਲ ਉਹਨਾਂ ਨੇ ਠੀਕ ਕਿਹਾ ਕਿ ਬਈ ਜੰਗ ਲੜਨਾ ਕੰਮ ਯੋਧਿਆਂ ਦਾ, ਨਚਾਰ ਕਦੇ ਮੈਦਾਨੇ ਗੱਜਦੇ ਨਹੀਂ। ਨਚਾਰ ਜਾ ਕੇ ਨਚਾਰਾਂ ਨੇ ਲੜਨੇ। ਅਣਖੀ ਮਰਦ ਘੋੜੇ ਵੇਖ ਮੁਸੀਬਤਾਂ ਨੂੰ, ਡਰ ਕੇ ਕਦੇ ਮੈਦਾਨੋਂ ਭੱਜਦੇ ਨਹੀਂ। ਵਿਰਲੇ ਜੰਮਦੀਆਂ ਸੂਰਬੀਰ ਮਾਵਾਂ, ਜਿਉਂਦੇ ਵੈਰੀ ਨੂੰ ਕਦੇ ਛੱਡਦੇ ਨਹੀਂ। ਜਿਹੜੇ ਤਲਵੇ ਚੱਟਦੇ ਬਿਪਰਾਂ ਦੇ, ਕਦੇ ਸਾਹਮਣੇ ਹਿੱਕ 'ਚ ਵੱਜਦੇ ਨਹੀਂ। ਬਿਪਰ ਬ੍ਰਾਹਮਣਵਾਦੀ ਹਿੰਦੂ ਤਵੀ। ਅਣਖੀ ਮਰਦ ਘੋੜੇ ਵੇਖ ਮੁਸੀਬਤਾਂ ਨੂੰ, ਡਰ ਕੇ ਕਦੇ ਮੈਦਾਨੋਂ ਭੱਜਦੇ ਨਹੀਂ। ਕਈ ਪ੍ਰਧਾਨ ਸਰਕਾਰੀ ਦਲਾਲ ਬਣ ਕੇ, ਚੱਪਲਾਂ ਦਿੱਲੀ ਦੀਆਂ ਚਟਣੋਂ ਹਟਦੇ ਨਹੀਂ। ਨਾਲ ਕੌਮ ਦੇ ਕਰਨ ਗੱਦਾਰੀਆਂ ਉਹ, ਰਾਜ ਖਾਲਸੇ ਨਾਲ ਡਟਦੇ ਨਹੀਂ। ਅਣਖੀ ਮਰਦ ਘੋੜੇ ਵੇਖ ਮੁਸੀਬਤਾਂ ਨੂੰ, ਡਰ ਕੇ ਕਦੇ ਮੈਦਾਨੋਂ ਭੱਜਦੇ ਨਹੀਂ। ਅਖੀਰਲਾ ਸੈਂਟੈਂਸ ਹੈ, ਸਾਧ ਡੇਰਿਆਂ ਦੇ ਲੁੱਟਦੇ ਕੌਮ ਤਾਈਂ, ਹਰਾਮ ਖਾ ਕੇ ਕਦੇ ਰੱਜਦੇ ਨਹੀਂ। ਸ਼ਕਲ ਮੂਮਨਾਂ ਦੀ ਕੰਮ ਕਾਫਰਾਂ ਦੇ, ਭਾਊ ਵਰਗਿਆਂ ਨੂੰ ਕਦੇ ਜੱਚਦੇ ਨਹੀਂ। ਅਣਖੀ ਮਰਦ ਘੋੜੇ ਵੇਖ ਮੁਸੀਬਤਾਂ ਨੂੰ, ਡਰ ਕੇ ਕਦੇ ਮੈਦਾਨੋਂ ਭੱਜਦੇ ਨਹੀਂ। ਬਹੁਤ ਖੂਬ। ਔਰ ਹੁਣ ਅਸੀਂ ਸਰ ਸ਼ੇਰਬਾਜ਼ ਸਿੰਘ ਢਿੱਲੋਂ ਜੀ ਦੀ ਨਜ਼ਮ ਵੀ ਸ਼ੈਲ ਰਾਈਜ਼ ਓ ਯੂਥ ਆਫ ਮਾਈ ਲੈਂਡ, ਇਹ ਵੰਗਾਰ ਵੀ ਹੈ, ਹੋਪ ਵੀ ਹੈ ਤੇ ਮੋਟੀਵੇਸ਼ਨ ਵੀ ਹੈ ਕਿ ਭਾਈ ਮੇਰੀ ਧਰਤੀ ਦੇ ਜਾਇਓ, ਖਲੋ। ਅਸੀਂ ਖਲੋਵਾਂਗੇ, ਅਸੀਂ ਗੁਲਾਮੀ ਦੇ ਸੰਗਲ ਕੱਟਾਂਗੇ, ਅਸੀਂ ਉਸ ਧਰਤੀ ਨੂੰ, ਆਪਣੇ ਹੋਮਲੈਂਡ ਨੂੰ ਆਜ਼ਾਦ ਕਰਵਾਵਾਂਗੇ। ਯੂ ਟਰਾਈ ਟੂ ਸਨਬ ਮਾਈ ਨੇਮ ਐਂਡ ਫਲੇਮ, ਟੂ ਚੇਨ ਮਾਈ ਰੂਟਸ ਇਨ ਸਾਇਲੈਂਟ ਸ਼ੇਮ। ਯੂ ਲੂਟਿਡ ਗੋਲਡ ਫਰੋਮ ਫੀਲਡ ਐਂਡ ਗ੍ਰੇਨ, and fed your hunger on my pain. You pushed my home to dust and night, to dim my children's growing light. You thought my spirit soon would bend, and history here itself would end. ਇਹ ਦੁਸ਼ਮਣ ਨੂੰ ਉਹਦੀਆਂ ਕਰਤੂਤਾਂ ਕਿ ਮੇਰੇ ਨਾਂ, ਮੇਰੀ ਸ਼ੌਹਰਤ, ਮੇਰੇ ਵਿਚਲਿਆ ਅਣਖ ਗੈਰਤ ਦਾ ਚਾਨਣ ਲੋ, ਉਹਨੂੰ ਸਨਬ, ਉਹਨੂੰ ਬੁਝਾਉਣ ਦਾ, ਉਹਨੂੰ ਖਤਮ ਕਰਨ ਦਾ ਤੂੰ ਯਤਨ ਕੀਤਾ, ਕਰ ਰਹੇ। ਤੂੰ ਮੇਰੀਆਂ ਜਿਹੜੀਆਂ ਨੇ ਜੜ੍ਹਾਂ ਦੇ ਵਿੱਚ ਜਿਹੜਾ ਹੈ ਉਹ ਗੁਲਾਮੀ ਦੇ ਸੰਗਲ ਜਿਹੜੇ ਨੇ ਉਹ ਸੁੱਟੇ ਹੋਏ ਨੇ। ਤੂੰ ਫੀਲਡ ਔਰ ਗ੍ਰੇਨ, ਜਦੋਂ ਹੁਣ ਕਣਕ ਅਸੀਂ ਕਹਿੰਦੇ ਹਾਂ ਗੋਲਡ ਰੰਗੀ ਹੈ, ਇਨਫੈਕਟ ਉਹਨੂੰ ਕਣਕ ਹੀ ਇਸ ਲਈ ਕਹਿੰਦੇ ਨੇ, ਸੰਸਕ੍ਰਿਤ ਦਾ ਲਫ਼ਜ਼ ਹੈ ਕਣਕ, ਜਿਹੜਾ ਗੋਲਡ ਲਈ ਇਸਤੇਮਾਲ ਹੁੰਦਾ। ਸੰਸਕ੍ਰਿਤ ਦੇ ਵਿੱਚ ਗੋਲਡ ਨੂੰ ਕਣਕ ਕਹਿੰਦੇ ਨੇ। ਔਰ ਭਗਤ ਰਵਿਦਾਸ ਜੀ ਦਾ ਸ਼ਬਦ ਹੈ ਕਿ ਮੋਹੀ ਤੋਹੀ ਮੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ। ਕਿ ਜਿਵੇਂ ਸੋਨਾ ਤੇ ਸੋਨੇ ਦਾ ਗਹਿਣਾ, ਕਣਕ ਸੋਨੇ ਦਾ ਕਟਕ, ਜਲ ਤਰੰਗ ਪਾਣੀ ਦੀ ਵੇਵ, ਔਰ ਪਾਣੀ ਜਿਹੜਾ ਉਹਦੇ 'ਚ ਫਰਕ ਹੈ, ਉਹਦੇ 'ਚ ਕੋਈ ਫਰਕ ਨਹੀਂ। ਸੋਨਾ ਤੇ ਸੋਨੇ ਦਾ ਗਹਿਣਾ ਉਹ ਵੀ ਸੋਨਾ ਹੀ ਹੈ, ਉਹ ਗਹਿਣੇ 'ਚ ਹੈ। ਮੋਹੀ ਤੋਹੀ ਮੋਹੀ ਅੰਤਰ ਕੈਸਾ, ਕਣਕ ਕਟਕ ਜਲ ਤਰੰਗ ਜੈਸਾ। ਸੋ ਉਹਨਾਂ ਨੇ ਗੋਲਡ ਨੂੰ ਕਿ ਭਾਈ ਸੋਨ ਰੰਗੀ ਕਣਕ। ਯੂ ਟਰਾਈ ਟੂ ਸਨਬ ਮਾਈ ਨੇਮ ਐਂਡ ਫਲੇਮ, ਯੂ ਚੇਨ ਮਾਈ ਰੂਟਸ ਇਨ ਸਾਇਲੈਂਟ ਸ਼ੇਮ। ਯੂ ਲੂਟਿਡ ਗੋਲਡ ਫਰੋਮ ਫੀਲਡ ਐਂਡ ਗ੍ਰੇਨ, ਸਾਡਾ ਸੋਨਾ ਲੁੱਟਿਆ ਖੇਤਾਂ 'ਚੋਂ। ਐਂਡ ਫੈਡ ਯੋਰ ਹੰਗਰ ਔਨ ਮਾਈ ਪੇਨ, ਅਸੀਂ ਦੁੱਖ ਝੱਲੇ, ਕਸ਼ਟ ਸਹਾਰੇ, ਔਰ ਤੂੰ ਜਿਹੜਾ ਆਪਣੀ ਭੁੱਖ ਮਿਟਾਈ। ਤੂੰ, ਤੇਰੇ ਢਿੱਡ ਸਾਡੇ ਉਸ ਮੁਸੀਬਤ 'ਚੋਂ ਗੁਜ਼ਰਨ ਦੇ ਉਸ ਦਰਦ ਦੇ ਨਾਲ ਹੀ ਭਰਿਆ ਹੋਇਆ। ਤੂੰ ਮੇਰੇ ਘਰ ਨੂੰ ਡਸਟ ਐਂਡ ਉਹਨੂੰ ਧੂੜ ਬਣਾਉਣ ਦੀ ਕੋਸ਼ਿਸ਼ ਕੀਤੀ। ਮੇਰੇ ਬੱਚਿਆਂ ਦੇ ਭਵਿੱਖ ਨੂੰ ਜਿਹੜਾ ਹੈ ਉਹ ਧੁੰਦਲਾ ਕਰਨ ਦੀ ਕੋਸ਼ਿਸ਼ ਕੀਤੀ। ਤੂੰ ਇਹ ਸੋਚਿਆ ਕਿ ਵੀ ਅਲਟੀਮੇਟਲੀ ਅਸੀਂ ਸਿੱਖ ਕੌਮ ਗੋਡੇ ਟੇਕ ਦਿਆਂਗੇ, ਅਸੀਂ ਬੈਂਡ ਹੋ ਜਾਵਾਂਗੇ, ਤੁਹਾਡੇ ਅੱਗੇ ਝੁਕ ਜਾਵਾਂਗੇ। ਔਰ ਇੱਥੇ ਹੀ ਸਾਡਾ ਜਿਹੜਾ ਸੁਨਹਿਰੀ ਇਤਿਹਾਸ ਦੀ ਕੰਟੀਨਿਊਟੀ ਹੈ ਉਹ ਮੁੱਕ ਜਾਏਗੀ, ਉਹਨੂੰ ਫੁੱਲ ਸਟਾਪ ਲੱਗ ਜਾਏਗਾ। ਬਟ ਹੀਅਰ ਮੀ ਨਾਓ, ਦਿਸ ਇਜ਼ ਮਾਈ ਕਾਲ, ਏ ਵਾਰਨਿੰਗ echoing through the wall, oppression build its fragile throne, yet trembles when the truth is known। ਪਰ ਹੁਣ ਮੈਨੂੰ ਚੰਗੀ ਤਰ੍ਹਾਂ ਸੁਣ,
ਇਸ ਆਵਾਜ਼ ਨੂੰ, ਇਸ ਅਜ਼ਾਨ ਨੂੰ, ਇਸ ਸੱਦ ਨੂੰ, ਜਿਹੜੀ ਕਿ ਚਾਰ ਚੁਫੇਰੇ ਫਜ਼ਾ ਦੇ ਵਿੱਚ ਗੂੰਜ ਰਹੀ ਹੈ। ਆਪਰੇਸ਼ਨ ਬਿਲਡ ਇਟਸ ਫ੍ਰੈਜਲ ਥਰੋਨ, ਕਿ ਜ਼ੁਲਮ ਦੇ ਨਾਲ ਜਿਹੜਾ ਤੁਸੀਂ ਆਪਣਾ ਤਖਤੋ ਤਾਜ ਸਾਂਭਿਆ ਹੋਇਆ ਬੜਾ ਫ੍ਰੈਜਲ ਹੈ, ਬੜੀ ਪੇਤਲੀ ਗਰਾਊਂਡ 'ਤੇ ਖੜਾ ਹੈ। ਕਿਉਂਕਿ ਯੈਟ ਟ੍ਰੈਂਬਲਸ ਵੈਨ ਦਾ ਟਰੂਥ ਇਜ਼ ਨੋਨ। ਅਲਟੀਮੇਟਲੀ ਭਾਰ ਤਾਕਤ ਸੱਚ ਦੀ ਹੈ, ਔਰ ਸੱਚ ਦੇ ਸਾਹਮਣੇ ਜਦੋਂ ਸੱਚੇ ਲੋਕ ਖਲੋ ਜਾਂਦੇ ਨੇ, ਤਾਂ ਜਿਵੇਂ ਉਹ ਫੈਜ਼ ਅਹਿਮਦ ਫੈਜ਼ ਨੇ ਕਿਹਾ ਸੀ ਕਿ ਭਾਈ ਫਿਰ ਤਖਤ ਗਿਰਾਏ ਜਾएंगे, ਫਿਰ ਤਾਜ ਉਛਾਲੇ ਜਾएंगे, ਫਿਰ ਤਖਤ ਗਿਰਾਏ ਜਾएंगे, ਹਮ ਦੇਖेंगे। ਇਹ ਹੋਪ ਹੀ ਹੁੰਦੀ ਹੈ ਕਿ ਬਈ ਸੱਚ ਨੇ ਅਲਟੀਮੇਟਲੀ ਜਿੱਤਣਾ ਹੁੰਦਾ ਹੈ, ਔਰ ਝੂਠ ਔਰ ਆਪਰੈਸ਼ਨ ਦੇ ਨਾਲ ਜਿਹੜੇ ਤਖਤਾਂ 'ਤੇ ਬੈਠੇ ਨੇ ਉਹ ਤਾਜ ਵੀ ਉਛਾਲੇ ਜਾਂਦੇ ਨੇ, ਫਿਰ ਤਾਜ ਉਛਾਲੇ ਜਾएंगे, ਫਿਰ ਤਖਤ ਗਿਰਾਏ। ਉਹ ਵਕਤ ਆਏਗਾ ਜਦੋਂ ਤਖਤ ਵੀ ਡਿੱਗਣਗੇ, ਤਾਜ ਵੀ ਉਛਲਣਗੇ। ਔਰ ਇਹੀ ਹੈ ਕਿ ਵੀ ਯੈਟ ਟ੍ਰੈਂਬਲਸ, ਆਪਰੇਸ਼ਨ ਬਿਲਡਸ ਇਟਸ ਫ੍ਰੈਜਲ ਥਰੋਨ, ਯੈਟ ਟ੍ਰੈਂਬਲਸ when the truth is known, for I am blessed by heaven's hand, my sons and daughters firmly stand, their guru walks where courage trod, their shield is faith, their guide is God। For I am blessed by, ਮੇਰੇ ਤੇ ਰੱਬੀ ਹੱਥ ਹੈ, ਨੂਰਾਨੀ ਹੱਥ ਹੈ, ਰੱਬ ਦੀ ਮਿਹਰ ਦਾ ਹੱਥ ਹੈ ਸਿੱਖ ਕੌਮ 'ਤੇ, ਕਿਉਂਕਿ ਸਾਡੇ ਗੁਰੂਆਂ ਨੇ ਹੌਸਲੇ ਦੇ ਨਾਲ ਉਸ ਰਸਤੇ ਨੂੰ ਜਿਹੜਾ ਹੈ ਉਹ ਉਸ 'ਚੋਂ ਗੁਜ਼ਰੇ ਹੋਏ ਨੇ, ਉਹਨੂੰ ਟ੍ਰੈਡ ਕੀਤਾ ਹੋਇਆ ਹੈ, ਔਰ ਉਹੀ ਹੱਥ ਸਾਡੇ ਸਿਰ 'ਤੇ ਹੈ। ਕਿਉਂਕਿ ਜਿਹੜਾ ਫੇਥ ਹੈ ਉਹ ਸਾਡੀ ਢਾਲ ਹੈ, ਅਸੀਂ ਇਮਾਨ ਵਾਲੇ ਲੋਕ ਹੈ, ਔਰ ਰੱਬ ਸਾਡਾ ਰਾਹ ਦਸੇਰਾ ਹੈ, ਰੱਬ ਸਾਨੂੰ ਉਸ ਰਸਤੇ 'ਤੇ ਲੈ ਕੇ ਜਾਂਦਾ ਹੈ। ਯੂ ਮੇ ਡਿਲੇ ਦੇਅਰ ਸਟੈਪਸ ਅ ਵਾਈਲ, disturb their path with gunning guile, but storms that strikes the mountain side only make its granite pride। You may delay their steps while, ਤੇਰੇ ਕੋਸ਼ਿਸ਼ਾਂ ਜ਼ੁਲਮ ਦੇ ਨਾਲ, ਰੁਕਾਵਟਾਂ ਦੇ ਨਾਲ ਸਾਡੇ ਆਜ਼ਾਦੀ ਦੇ ਰਾਹ ਨੂੰ ਜਾਂ ਉਸ ਪੀਰੀਅਡ ਨੂੰ ਤੂੰ ਘਟਾ ਸਕਦਾ ਹੈ, ਡਿਲੇ ਕਰ ਸਕਦਾ ਹੈ। ਤੂੰ ਆਪਣੀ ਕਨਿੰਗ ਸ਼ੈਤਾਨ ਲੂਮੜ ਚਾਲਾਂ ਦੇ ਨਾਲ ਉਸ ਨੂੰ ਡਿਲੇ ਕਰ ਸਕਦਾ ਹੈ, ਪਰ ਜਿਹੜੇ ਤੂਫਾਨ ਆ ਕੇ ਮਾਊਂਟੇਨ ਦੇ ਨਾਲ ਟਕਰਾਉਂਦੇ ਨੇ ਉਹ ਉਸ ਦੇ ਗ੍ਰੇਨਾਈਟ ਨੂੰ ਜਿਹੜਾ ਹੈ ਉਹ ਹੋਰ ਉਜਵਲ ਕਰਦੇ ਨੇ, ਕਿਉਂਕਿ ਪਹਾੜਾਂ ਦੇ ਨਾਲ ਟਕਰਾਉਣ ਵਾਲੇ ਜਿਹੜੇ ਤੂਫਾਨ ਨੇ ਉਹਨਾਂ 'ਚੋਂ ਵੀ ਅਲਟੀਮੇਟਲੀ ਉਹਨਾਂ 'ਚੋਂ ਤਾਕਤ ਨਿਕਲਦੀ ਹੈ, ਉਹ ਕਮਜ਼ੋਰ ਨਹੀਂ ਹੁੰਦੀਆਂ ਕੌਮਾਂ। ਯੂ ਕੈਨ ਨਾਟ ਐਂਡ ਵਟ ਗੋਡ ਹੈਜ਼ ਗਰੋਨ, ਨੋਰ ਰੀਪ ਦਾ ਸੀਡਸ ਯੂ ਹੈਵ ਨਾਟ ਸੋਨ, A nation forged in fire and scar becomes the brightest rising star। ਕਿ ਤੂੰ ਜੋ ਰੱਬ ਨੇ ਪੈਦਾ ਕੀਤਾ ਹੈ ਉਸ ਨੂੰ ਡਿਸਟਰੋਏ ਨਹੀਂ ਕਰ ਸਕਦਾ, ਔਰ ਸੱਚ ਹੱਕ ਇਨਸਾਫ ਇਹ ਰੱਬ ਦਾ ਨਾਂ ਹੀ ਨੇ। ਰੱਬ ਹੀ ਸੱਚ ਹੈ, ਰੱਬ ਹੀ ਹੱਕ ਹੈ, ਰੱਬ ਹੀ ਇਨਸਾਫ ਹੈ। ਉਹੀ ਜਿਹੜਾ ਹੈ ਉਹ ਮੁਨਸਫ ਹੈ, ਸੱਚਾ ਮੁਨਸਫ ਹੈ, ਉਹੀ ਅਦਲ ਹੈ। You cannot end what God has grown, nor reap the seed you have not sown। ਜਿਹੜਾ ਬੀਜ ਤੂੰ ਬੀਜਿਆ ਨਹੀਂ ਹੈ, ਤੂੰ ਬੇਈਮਾਨ ਬਿਪਰ, ਤੂੰ ਕਿਹੜਾ ਫਲ ਜਿਹੜਾ ਨੇਕੀ ਦਾ ਲਏਗਾ ਕਦੇ ਵੀ। ਜਿਹੜਾ ਨੇਸ਼ਨ, ਜਿਹੜੀ ਕੌਮ ਉਸ ਅੱਗ 'ਚੋਂ ਗੁਜ਼ਰੀ ਹੋਈ ਹੈ, ਵੈਲੀ ਆਫ ਡੈਥ 'ਚੋਂ ਗੁਜ਼ਰੀ ਹੋਈ ਹੈ, ਜਿਹਦੇ ਸਕਾਰ ਉਹਨੂੰ ਯਾਦ ਦਹਾਨੀ ਕਰਵਾਉਂਦੇ ਨੇ ਕਿ ਅਸੀਂ ਕਈ ਪਤਨਾਂ ਦੇ ਤਾਰੂ ਹੈ, ਬਿਕਮਸ ਦਾ ਬ੍ਰਾਈਟੈਸਟ ਰਾਈਜ਼ਿੰਗ ਸਟਾਰ। ਅਲਟੀਮੇਟਲੀ ਉਹੀ ਅਸਮਾਨ ਦੇ ਉੱਤੇ ਚਮਕਦੇ ਸਿਤਾਰੇ ਬਣਦੇ ਨੇ। ਸੋ ਚੂਜ਼ ਯੋਰ ਪਾਥ, ਰਿਡੀਮ ਔਰ ਫਾਲ, the hour of justice comes for all, vacate the soil you stained with fear, or face the dawn that now is near। ਸੋ ਆਪਣਾ ਰਾਹ ਚੁਣ ਲੈ, ਹੁਣ ਤੂੰ ਕਿਹੜੇ ਪਾਸੇ ਜਾਣਾ ਹੈ। ਹੁਣ ਉਹ ਸਮਾਂ ਆ ਰਿਹਾ ਆਵਰ ਆਫ ਜਸਟਿਸ, ਬਿਲਕੁਲ ਉਹ ਸਾਡੇ ਸਭ ਦੇ ਲਈ ਹੈ। ਇਸ ਸਾਡੀ ਧਰਤੀ ਨੂੰ ਛੱਡ ਜਾ, ਵਿਕੇਟ ਦਾ ਸੋਇਲ ਜਿਸ ਤੂੰ ਇੱਕ ਡਰ ਦਾ ਖੌਫ ਦਾ ਮਾਹੌਲ ਬਣਾ ਕੇ ਰੱਖਿਆ ਹੋਇਆ, ਨਹੀਂ ਤਾਂ ਤੇਰੇ ਨਾਲ ਹਿਸਾਬ ਕਿਤਾਬ ਦੀ ਸਵੇਰ ਹੁਣ ਚੜ੍ਹਨ ਵਾਲੀ ਹੈ। ਇਹ ਹਨੇਰਾ ਗੁਲਾਮੀ ਦਾ ਮੁੱਕਣ ਵਾਲਾ ਹੈ। ਐਂਡ ਯੂ, ਹੁਣ ਉਹਨਾਂ ਨੇ ਪਹਿਲਾਂ ਇਹ ਦੁਸ਼ਮਣ ਨੂੰ ਵੰਗਾਰਿਆ, ਹੁਣ ਆਪਣਿਆਂ ਵੱਲ ਮੁੜੇ ਨੇ। ਐਂਡ ਯੂ ਮਾਈ ਯੂਥ ਅਵੇਕ ਅਰਾਈਜ਼, see through deception's sweet disguise, some wounds may wear in loving face, yet poison flows in their embrace। कि नौजवानों जागो, ये धोखेबाज
ਦੇ ਜਿਹੜਾ ਮਖੌਟਾ ਪਾਇਆ ਹੋਇਆ ਹੈ, ਮਿੱਠਾ ਪਿਆਰਾ, ਇਸ ਤੋਂ ਖਬਰਦਾਰ। ਜਿਹੜੇ ਜ਼ਖਮ, ਜਿਹੜੇ ਲਵਿੰਗ ਫੇਸ ਨਜ਼ਰ ਆਉਂਦੇ ਨੇ, ਉਹਨਾਂ 'ਚੋਂ ਬੜੇ ਖਤਰਨਾਕ ਜ਼ਖਮ ਵੀ, ਕਿਉਂਕਿ ਇਹਨਾਂ ਦੀ ਗਲਵੱਕੜੀ ਦੇ ਵਿੱਚੋਂ ਵੀ ਜਿਹੜਾ ਹੈ ਉਹ ਜ਼ਹਿਰ ਨਿਕਲਦਾ ਹੈ। ਔਰ ਇਹ ਬਿਲਕੁਲ ਠੀਕ ਹੈ ਕਿ ਭਾਈ ਇਨ ਦਾ ਐਂਡ ਆਫ ਦਾ ਡੇ ਕੌਮ ਨੇ ਜੋ ਕੁਝ ਦੇਖਿਆ ਹੈ ਇਸ ਬਿਪਰ ਦੇ ਰਾਜ ਦੇ ਵਿੱਚ, ਇਹ ਉਹੀ ਹੈ। ਔਰ ਬੇਸ਼ੱਕ ਇਹਨਾਂ ਨੂੰ ਇਸ ਰਾਜ ਤੱਕ ਬਹਾਉਣ ਵਾਲੇ ਵੀ ਇਹੀ ਕੌਮ ਹੈ, ਲੇਕਿਨ ਇਨ ਦਾ ਐਂਡ ਆਫ ਦਾ ਡੇ ਕੁੱਤਾ ਰਾਜ ਬਹਾਲੀ ਹੈ, ਫਿਰ ਚੱਕੀ ਚੱਟੇ। ਇਹਨਾਂ ਦੀ ਔਕਾਤ ਹੀ ਇਹ ਹੈ। ਕੱਟ ਆਫ the rot, however near, let courage conquer doubt and fear, stand firm as rivers carve the stone, claim every inch that is your own. Cut off the rot, ਇਸ ਗੰਦਗੀ ਨੂੰ ਕੱਟ ਕੇ ਪਾਸੇ ਸੁੱਟੋ, ਇਸ ਗੁਲਾਮੀ ਦੀ, ਬਾਹਮਣਾ ਦੀ। however near, let courage conquer doubt and fear, ਹੌਸਲੇ ਦੇ ਨਾਲ ਖਲੋਵੋ, ਸ਼ੱਕ ਔਰ ਡਰ ਇਸ ਨੂੰ ਵਗਾ ਕੇ ਪਰਾਂ ਮਾਰੋ। ਜਿਵੇਂ ਜਿਹੜੇ ਪੱਥਰ ਨੇ ਉਹ ਦਰਿਆ ਘੜਦੇ, ਹੁਣ ਬਹੁਤ ਵਾਰੀ ਤੁਸੀਂ ਦੇਖੋਗੇ ਕਦੇ ਛੋਟੇ ਦਰਿਆਵਾਂ ਜਾਂ ਨਾਲਿਆਂ ਦੇ ਕੰਢੇ ਪੱਥਰ ਕਿੰਨੇ ਸੋਹਣੇ ਹੁੰਦੇ ਨੇ, ਗੋਲ ਤਰਾਸ਼ੇ ਹੋਏ, ਲੱਗਦਾ ਜਿਵੇਂ ਕਿਸੇ ਨੇ ਬੁੱਤ ਘਾੜੇ ਨੇ ਘੜੇ ਹੋਣ, ਪਰ ਉਹਦੇ 'ਚ ਹੁੰਦੇ ਨੇ। ਉਹ ਜਦੋਂ ਪਾਣੀ ਦੇ ਵਿੱਚ ਵੀ ਇਧਰੋਂ ਜਾਂਦੇ ਨੇ ਉਧਰੋਂ ਜਾਂਦੇ ਨੇ, ਉਹ ਮਾਰ ਸਹਿੰਦੇ ਨੇ, ਉਹਨਾਂ 'ਚ ਇੱਕ ਆਪਣੀ ਖੂਬਸੂਰਤੀ ਨਿਕਲਦੀ ਹੈ। ਔਰ ਉਸ ਖੂਬਸੂਰਤੀ ਨੂੰ ਪਛਾਣਨ ਵਾਲੇ ਵੀ, ਹੁਣ ਜਿਹੜਾ ਰੌਕ ਗਾਰਡਨ ਚੰਡੀਗੜ੍ਹ, ਨੇਕ ਚੰਦ ਨੇਗੀ, ਉਹਨੇ ਜਿਹੜੀਆਂ ਫਜ਼ੂਲ ਜਿਹੀਆਂ ਚੀਜ਼ਾਂ ਸੀ ਉਹਨਾਂ ਨੂੰ ਕਿਵੇਂ ਬਣਾ ਕੇ ਉਹ ਇਵੇਂ ਖੜਾ ਹੁੰਦਾ। ਤੁਸੀਂ ਜਦੋਂ ਰੌਕ ਗਾਰਡਨ ਜਾਂਦੇ ਹੋ ਕਿ ਵੀ ਆਪਸ 'ਚੋਂ ਗੱਲਾਂ ਕਰ ਰਹੇ ਹਨ, ਔਰ ਉਹ ਦਰਿਆਵਾਂ ਦੇ ਪੱਥਰ ਢੋ ਢੋ ਕੇ ਲਿਆ ਕੇ ਉਹਨੇ। ਔਰ ਇਹੀ ਇਹ ਮੈਸੇਜ ਹੈ ਇਸ ਦਾ ਕਿ ਭਾਈ ਜਿਹੜਾ ਸਟੈਂਡ ਫਰਮ ਐਜ਼ ਰਿਵਰਸ ਕਾਰਵ ਦਾ ਸਟੋਨ, ਇਹ ਦਰਿਆ ਮੁਸੀਬਤਾਂ ਨੇ ਉਹਨਾਂ ਨੂੰ ਕੱਢ ਦੇਣਾ ਹੁੰਦਾ ਹੈ। ਕਲੇਮ ਐਵਰੀ ਇੰਚ ਦੈਟ ਇਜ਼ ਯੋਰ ਓਨ, ਇੱਕ ਇੱਕ ਇੰਚ ਅਸੀਂ ਲੈਣਾ ਹੈ ਜਿਹੜੀ ਸਾਡੀ ਧਰਤੀ ਹੈ। ਰਾਈਜ਼ ਹਾਇਰ ਦੈਨ ਰਿਵੈਂਜ ਔਰ ਹੇਟ, ਬਿਲਡ ਫਿਊਚਰਸ ਸਟਰੋਂਗ ਐਂਡ ਟਰੂਲੀ ਗ੍ਰੇਟ, ਬੀ ਟਾਰਚ ਐਂਡ ਟੈਂਪਲ, ਪਲੋ ਐਂਡ ਪੈਨ, ਬੀ ਹੋਪ ਫॉर ਆਲ ਯੋਰ ਫੈਲੋ ਮੈਨ। ਉੱਚੇ ਉੱਠੋ, ਬਦਲਾ ਔਰ ਨਫ਼ਰਤ ਦੇ ਨਾਲ ਨਹੀਂ ਐਕਟ ਕਰਨਾ, ਆਪਣੇ ਆਪ ਨੂੰ ਸਟਰੋਂਗ ਟਰੂਲੀ ਗ੍ਰੇਟ ਬਣਾ ਕੇ ਤੁਸੀਂ ਜਿਹੜੀ ਹੈ ਉਹ ਰੌਸ਼ਨੀ ਹੋ, ਔਰ ਤੁਸੀਂ ਜਿਹੜਾ ਉਸ ਪਵਿੱਤਰ ਥਾਂ ਦੀ ਰੌਸ਼ਨੀ ਹੋ। ਤੁਹਾਡੀ ਤਾਕਤ ਹਲ ਦੇ ਵਿੱਚ, ਪੈਨ ਦੇ ਵਿੱਚ, ਔਰ ਸਾਰੇ ਪਾਸੇ ਜਿਹੜੇ ਤੁਹਾਡੇ ਨੇ ਫੈਲੋ ਮੈਨ, ਬੀ ਹੋਪ ਫॉर ਆਲ, ਹਰ ਕੋਈ ਇਸ ਦਾ ਹਿੱਸਾ ਹੋਏ। ਲੈਟ ਵਿਜ਼ਡਮ ਬੀ ਯੋਰ ਸ਼ਾਈਨਿੰਗ ਸੌਰਡ, let unity be your strong accord, be symbols of prosperity for earth, for truth, for liberty. Wisdom be your shining sword. ਜਿਸ ਨੂੰ ਗੁਰੂ ਸਾਹਿਬ ਨੇ ਜਦੋਂ ਤੇਗ ਦਾ ਜ਼ਿਕਰ ਕੀਤਾ ਤੇ ਤੇਗ ਗਿਆਨ ਵੀ ਹੈ, ਖੰਡਾ ਗਿਆਨ ਦਾ ਨਾਮ ਵੀ ਹੈ। ਗਿਆਨੇ ਕੀ ਵੱਢਣੀ ਮਨੋ ਹਾਥ ਲੈ, ਹੁਣ ਵੱਢਣੀ ਉਹ ਬਰਛਾ ਵੀ ਹੈ ਜਿਹੜਾ ਗਿਆਨ ਦਾ ਹੈ। ਕਾਤਰਤਾ ਕੁਤਵਾਰ ਬੁਹਾਰੇ, ਫਾਲਸੂਟ ਨੂੰ ਹੂੰਝ ਕੇ ਪਰੇ ਸੁੱਟਣਾ ਜਿਵੇਂ ਝਾੜੂ ਸੁੱਟਦਾ। ਲੈਟ ਵਿਜ਼ਡਮ ਬੀ ਯੋਰ ਸ਼ਾਈਨਿੰਗ ਸੌਰਡ, ਲੈਟ ਯੂਨਿਟੀ ਬੀ ਯੋਰ ਸਟਰੋਂਗ ਅਕੋਰਡ, ਬੀ ਸਿੰਬਲਸ ਆਫ ਪ੍ਰੋਸਪੈਰਿਟੀ, ਖੁਸ਼ਹਾਲੀ ਦੇ ਤੁਸੀਂ ਸਿੰਬਲ ਬਣੋ। ਫॉर ਅਰਥ, ਫॉर ਟਰੂਥ, ਫॉर ਲਿਬਰਟੀ, ਆਜ਼ਾਦੀ ਲਈ, ਇਸ ਧਰਤੀ ਲਈ। ਅਖੀਰਲੇ ਦੋ ਪੈਰਾਗ੍ਰਾਫ ਨੇ। ਫॉर ਦਓ they tried to make you small, you are the answer to the call, a blessed generation, bold, more precious far than stolen gold. ਬੇਸ਼ੱਕ ਤੁਹਾਡਾ ਬਹੁਤ ਕੁਝ ਲੁੱਟਿਆ ਗਿਆ ਹੈ, ਬਹੁਤ ਕੁਝ ਸਾਨੂੰ ਮਹਿਰੂਮ ਕੀਤਾ ਗਿਆ, ਪਰ ਔਰ ਸਾਨੂੰ ਛੋਟੇ ਬਣਾਉਣ ਦੀ ਕੋਸ਼ਿਸ਼ ਕੀਤੀ ਗਈ, ਪਰ ਅਸੀਂ ਬਲੈਸਡ ਜਨਰੇਸ਼ਨ ਹੈ, ਮਜ਼ਬੂਤ, ਮੋਰ ਪ੍ਰੈਸ਼ੀਅਸ, ਜਿਹੜਾ ਗਿਆ ਸੋ ਗਿਆ, ਅੱਜ ਸਾਡੀ ਹੋਂਦ ਬਹੁਤ ਕੀਮਤੀ ਹੈ। ਤੇ ਅਖੀਰਲਾ ਸੈਂਟੈਂਸ ਹੈ, ਸੋ ਮਾਰਚ ਅਹੈਡ ਵਿਦ ਫੀਅਰਲੈਸ ਬ੍ਰੈਥ, ਡਿਫਾਈਂਗ ਡਾਰਕਨੈਸ, ਡਾਊਟ ਐਂਡ ਡੈਥ, ਮਾਈ ਯੂਥ, ਮਾਈ ਪ੍ਰਾਈਡ, ਮਾਈ ਡੈਸਟੀਨੀ, ਦ ਵਰਲਡ ਸ਼ੈਲ ਰਾਈਜ਼ ਵੈਨ ਯੂ ਆਰ ਫ੍ਰੀ। ਮਾਰਚ ਕਰੋ, ਜਿਹਨੂੰ ਹਮ ਹੋਗੇ ਕਾਮਯਾਬ ਹੈ ਨਾ, ਜਿਹੜਾ ਇਨਫੈਕਟ ਮਾਰਟਨ ਲੂਥਰ ਕਿੰਗ ਦਾ ਜਿਹੜਾ ਸੌਂਗ ਸੀ,
ਵੀ ਸ਼ੈਲ ਓਵਰਕਮ ਜਿਹੜਾ ਉਸ ਦੌਰ ਦੇ ਵਿੱਚ ਚੱਲਿਆ, ਹਮ ਹੋਂਗੇ ਕਾਮਯਾਬ। ਸੋ ਮਾਰਚ ਹੈਡ ਵਿਦ ਫੀਅਰਲੈਸ ਬ੍ਰੈਥ, ਡਿਫਾਈਂਗ ਡਾਰਕਨੈਸ, ਡਾਊਟ ਐਂਡ ਡੈਥ। ਹਨੇਰੇ ਚੋਂ ਨਿਕਲੋ, ਸ਼ੱਕ ਸ਼ੁਬੇ ਪਾਸੇ ਰੱਖੋ, ਮੌਤ ਤੋਂ ਬੇਖੌਫ। ਮਾਈ ਯੂਥ, ਮੇਰੇ ਨੌਜਵਾਨੋ, ਮੇਰਾ ਫਖਰ, ਮੇਰੀ ਡੈਸਟਨੀ। ਅਲਟੀਮੇਟਲੀ ਨੌਜਵਾਨੀ ਦੇ ਕੋਲ ਹੀ ਹੁੰਦਾ ਹੈ ਕੌਮਾਂ ਦੀ ਕਿਸਮਤ ਘੜਨ ਦਾ, ਅੱਗੇ ਵਧਣ ਦਾ। ਦਾ ਵਰਲਡ ਸ਼ੈਲ ਰਾਈਜ਼ ਵੈਨ ਯੂ ਆਰ ਫ੍ਰੀ। ਬਿਲਕੁਲ, ਸੋ ਨਾਈਸ। ਸੋ ਹੁਣ ਆਪਾਂ ਜਿਹੜੇ ਵਿਊਅਰਸ ਮੈਸੇਜ ਨੇ ਉਹ ਲੈਣ ਜਾ ਰਹੇ ਹਾਂ। ਸਾਡੇ ਕੋਲ ਸੋਨਮਲ ਜੀ ਸਾਡੇ ਪਹਿਲੇ ਵਿਊਅਰ ਨੇ, ਰੈਗੂਲਰ ਵਿਊਅਰ ਨੇ, ਸਾਨੂੰ ਫਤਿਹ ਬੁਲਾਉਂਦੇ ਨੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਗੁਸਕੇ ਜੀ ਵੀ, ਔਰ ਇਸ ਤਰ੍ਹਾਂ ਹੈਤਰਿਕੀ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਨੇ ਖਾਲਸਾ ਦੇਸ਼ ਪੰਜਾਬ ਜੀ ਵੀ, ਔਰ ਅਵਤਾਰ ਸਿੰਘ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਬਸਰਾ ਜੀ ਵੀ, ਔਰ ਫਿਰ ਇਸੇ ਤਰ੍ਹਾਂ ਸਾਡੇ ਕੋਲ ਜਤਿੰਦਰ ਸਿੰਘ ਜੀ ਵੀ, ਔਰ ਟੋਨੀ ਢੀਂਡਸਾ ਜੀ ਵੀ, ਔਰ ਫਿਰ ਇਸੇ ਤਰ੍ਹਾਂ ਅਵਤਾਰ ਸਿੰਘ ਅਗੈਨ। ਔਰ ਇਹ ਕਹਿੰਦੇ ਨੇ ਕਿ ਵੀ ਵਾਂਟ ਖਾਲਿਸਤਾਨ, ਡਾਕਟਰ ਸਾਹਿਬ ਯੂ ਡੂਇੰਗ ਗ੍ਰੇਟ ਜੌਬ, ਵੀ ਰਿਸਪੈਕਟ ਯੂ। ਬਹੁਤ ਸ਼ੁਕਰੀਆ। एंड वैजी ग्रेट जी भी, वो भी कहते हैं कि 47 से पहले जब रमज़ान का महीना आता था तो गली से आवाज़ आती थी, मुसलमानों उठो रोज़ा रख लो। वे आवाज़ कहते सिखा की गली चों आती सी। वाह वाह वाह, सो नाइस। बिल्कुल। और अमनजीत सिंह सानी जी भी, और फिर इसी तरह सारे को शानूल जी भी, और फिर इस तरह सुखजीवन बच्चू जी भी, और फिर इस तरह साजिद जी भी, और नासिर चौधरी जी भी, और माई पलविंदर सिंह जी भी, और मोहम्मद याकूब जी भी आए ने। और सब साडे मुसलमान वीरां भैणां नूं माहे रमज़ान बहुत बहुत मुबारक। हाँ जी, कहते जिद्दों तुहाडा प्रोग्राम जिहड़ा शुरू हुंदा है उदों साडी जिहड़ी रमज़ान हुंदी 8 वजे जिहड़ी आपां रोज़ा खोलदे ने। हाँ जी, रोज़ा, हाँ जी, नमाज जिहड़ी हुंदी है वो शुरू हुंदी है। और फिर इसी तरह साडे कोल फिर कहंदे ने कि रोज़ा कहंदे रखो रोज़े ते पढ़ो नमाज, कहते बाबा फरीद जी की आवाज़ सी जी। सो इसी तरह नासिर चौधरी कहते सच्चे संत पंजाब वाले पंजाब का मान हैं, अल्लाह दे शहीद संतां दा खून व्यर्थ नहीं जाएगा। और कहते भारत नूं अमृतपाल सिंह नूं कहते रिहा करना चाहिए। और फिर इसी तरह जयवाल जी भी, और इसी तरह साडे कोल करमजीत सिंह जी कहते हैव ए लुक दिस परवीन सानी इंटरव्यू। और नहीं, मैं फॉलो करदा परवीन सानी, रिलेटिवली काफ़ी फेयर हुंदा है। बिल्कुल जी। फिर बसरा जी भी अगैन ने, और मोहम्मद याकूब जी कहते हैं कि पंजाबी जी नज़म है दी तारीफ कहते हैं की इन्होंने जबरदस्त कहते हैं। और फिर इस तरह उमर फारूक जी भी कहते हम पाकिस्तानी खालिस्तान को सपोर्ट करते हैं। और बहुत शुक्रिया, हाँ जी, साढ़े ना शायरां दी तारीफ करते हैं। और फिर बलविंदर कुलार जी भी, और फिर इस तरह अब्दुल जी भी, सब का बहुत बहुत शुक्रिया इस नाल। हाँ जी, हाँ जी। TV 84 USA ਜਿਹੜਾ ਅਲਟਰਨੇਟ ਚੈਨਲ ਅਸੀਂ ਫਲੋਟ ਕੀਤਾ ਹੈ। ਸਾਡੇ ਕਾਫੀ ਵਿਊਅਰ ਇਸ ਦੇ ਉੱਤੇ ਵੀ ਆ ਜਾਂਦੇ ਨੇ, ਔਰ ਉਹਦੇ 'ਚ ਇੰਦਰਜੀਤ ਸਿੰਘ ਸੰਧੂ, ਜਸਵੀਰ ਬਰਾੜ ਜੀ, ਉਹਨਾਂ ਨੇ ਫਤਿਹ ਬੁਲਾ ਕੇ ਕਿਹਾ ਜੀ ਧੰਨਵਾਦ ਜੀ, ਸਾਰੀ ਟੀਮ ਬਹੁਤ ਜ਼ਿਆਦਾ ਮਿਹਨਤ ਕਰਦੀ ਹੈ, ਵਾਹਿਗੁਰੂ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰੇ। ਬਹੁਤ ਸ਼ੁਕਰੀਆ ਬਰਾੜ ਸਾਹਿਬ ਜੀ। ਗੁਰਵਿੰਦਰ ਮਾਨ, ਉਹਨਾਂ ਦੀ ਫਤਿਹ ਹੈ ਖਾਲਸਾ ਪੰਜਾਬ, ਉਹਦੇ 'ਚ ਵੀ ਉਹਨਾਂ ਨੇ ਫਤਿਹ ਬੁਲਾ ਕੇ ਕਿਹਾ ਕਿ ਵਾਹਿਗੁਰੂ ਜੀ ਕਿਰਪਾ ਕਰਨ ਦੇਸ਼ ਪੰਜਾਬ ਤੇ ਕਿਸੇ ਕੌਮ ਦੇ ਉੱਤੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਧੀਆ ਪ੍ਰੋਗਰਾਮ ਤੁਹਾਡਾ, ਬਹੁਤ ਸ਼ੁਕਰੀਆ ਭਾਈ ਸਾਹਿਬ। ਸ਼ੁਕਰੀਆ। ਧਰਮ ਸਿੰਘ, ਸਤਨਾਮ ਸਿੰਘ, ਉਹਨਾਂ ਦੇ 2-3 ਮੈਸੇਜ ਨੇ। ਜਗਦੇਵ ਸਿੰਘ ਫਤਿਹ ਹੈ, ਅਸੀਂ ਵੀ ਫਤਿਹ ਅਰਜ਼ ਕਰਦੇ ਹਾਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਔਰ ਗੁਰਕੁਮਾਰ ਮਿਸ਼ਨ, ਉਹਨਾਂ ਨੇ ਕਿਹਾ ਤੁਸੀਂ ਸਾਡੇ ਵਿਸ਼ਵ ਗੁਰੂ ਦੀ ਥੋੜ੍ਹੀ ਤਾਂ ਇੱਜ਼ਤ ਕਰਿਆ ਕਰੋ, ਅਗਰ ਤੁਸੀਂ ਥੋੜ੍ਹੇ ਜਿਹੇ ਪੱਠੇ ਪਾ ਦਿਆ ਕਰੋ ਤੇ ਤੁਹਾਡਾ ਕੀ ਵਿਗੜ ਜਾਏਗਾ। ਇਹ ਉਹਨਾਂ ਨੇ ਵਿਅੰਗ ਕੀਤਾ। ਦੇਖੋ, ਉਹਨਾਂ ਨੂੰ ਪੱਠਿਆਂ ਦੀ ਲੋੜ ਹੀ ਨਹੀਂ, ਉਹ ਤਾਂ ਵੜੇਵੇਂ ਖਾਂਦੇ ਨੇ। ਹੁਣ ਪੱਠਿਆਂ ਤੋਂ ਗਾਂਹ ਚਲੇ ਗਿਆ ਉਹਨਾਂ ਦਾ, ਤੇ ਉਹ ਵੜੇਵੇਂ ਹੁਣ ਟਰੰਪ ਖਵਾ ਰਿਹਾ ਉਹਨਾਂ ਨੂੰ, ਕਹਿੰਦਾ ਵੀ ਪੱਠੇ ਬਥੇਰੇ ਖਾ ਲਿਆ ਤੁਸੀਂ। ਸੋ ਇਹ ਵਿਅੰਗ ਹੈ ਉਹਨਾਂ ਦਾ। ਫਿਰ ਉਹਨਾਂ ਨੇ ਇਹ ਕਿਹਾ ਕਿ यह हिंद को अपने ख्याली फलसफे का वो अलामा इकबाल का शेर है कि भी गौतम बुद्ध ने जो क्या आश्कार उसने किया, जो जिंदगी का राज था हिंद को, लेकिन ख्याली फ़लसफ़ा पे नाज था। शमाए हक़ से जो मुनव्वर हो ये वो महफिल न थी, बारिश रहमत हुई लेकिन ज़मीं काबिल न थी। ये
ਖਿਆਲਾਂ ਦੇ ਪੁਲਾਅ ਬਣਾਉਂਦੇ ਨੇ, ਐਨ ਹਵਾ 'ਚ ਕਿਲੇ ਬਣਾਉਂਦੇ ਨੇ ਔਰ ਐਸੀ ਖੀਰ ਬਣਾਉਂਦੇ ਨੇ ਖਿਆਲਾਂ ਦੀ ਵੀ ਜਿਹਦੇ 'ਚ ਫਿਰ ਦੁੱਧ ਭਰ ਕੇ ਪਾਉਂਦੇ ਨੇ, ਮਿੱਠਾ ਵੀ ਪੂਰਾ। ਭੈਣ ਜੀ ਕੁਲਦੀਪ ਕੌਰ, ਉਹਨਾਂ ਦੀ ਗੁਰੂ ਫਤਿਹ, ਖਾਲਿਸਤਾਨ ਜ਼ਿੰਦਾਬਾਦ। ਫਿਰ ਜਸਵੀਰ ਬਰਾੜ ਜੀ ਔਰ ਚਰਨਜੀਤ ਬਾਜਵਾ, ਉਹਨਾਂ ਦੀ ਫਤਿਹ ਹੈ। ਗੁਰਪ੍ਰੀਤ ਸਿੰਘ, ਗੁਰਦੀਪ ਸਿੰਘ, DS ਵੜੈਚ, ਰਾਜਨਪ੍ਰੀਤ ਸਿੰਘ, ਭੈਣ ਜੀ ਰਾਜਵਿੰਦਰ ਕੌਰ, ਕਾਲਾ ਸਿੰਘ ਔਰ RP ਸਿੰਘ, ਉਹਨਾਂ ਦੀ ਫਤਿਹ ਹੈ। ਫਿਰ RP ਸਿੰਘ ਉਹਨਾਂ ਨੇ ਕਿਹਾ ਕਿ ਬਈ 22 ਮਾਰਚ ਨੂੰ ਪੰਜਾਬ ਰੈਫਰੈਂਡਮ ਜਿਹੜਾ ਖਾਲਿਸਤਾਨ ਵੋਟਿੰਗ ਉਹ ਸਿਐਟਲ 'ਚ ਹੋ ਰਹੀ ਹੈ ਔਰ ਜ਼ਿੰਦਾਬਾਦ ਖਾਲਿਸਤਾਨ ਜ਼ਿੰਦਾਬਾਦ। ਔਰ ਅਸੀਂ ਵੀ ਅਪੀਲ ਕਰਦੇ ਹਾਂ ਕਿ ਸਿਐਟਲ ਔਰ ਉਹ ਸਾਰੀ ਸਟੇਟ ਦੇ ਲੋਕ ਇਸ ਦਿਨ ਵੱਧ ਤੋਂ ਵੱਧ ਜਿਹੜਾ ਵੋਟਾਂ ਪਾਉਣ, ਸ਼ਮੂਲੀਅਤ ਕਰਨ। ਜੀ ਡਾਕਟਰ ਸਾਹਿਬ, ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਆਪਣੇ ਵਿਊਅਰਸ ਦਾ ਬਹੁਤ ਬਹੁਤ ਸ਼ੁਕਰੀਆ। ਸੋ ਆਪਣੇ ਵਿਊਅਰਸ ਕੋਲ ਨੇ ਇਜਾਜ਼ਤ। ਵਿਊਅਰਸ, ਸਾਡੇ ਪ੍ਰੋਗਰਾਮ ਦਾ ਸਮਾਂ ਇੱਥੇ ਮੁੱਕਦਾ। ਤੁਸੀਂ ਆਪਣੀ ਰਾਏ ਤੇ ਸੁਝਾਅ ਸਾਨੂੰ ਭੇਜਣਾ ਭੁੱਲਣਾ ਸਾਡੇ ਇਸ ਪਤੇ ਤੇ SOS@TV ਤੇ ਅਸੀਂ ਆਪਣਾ ਪ੍ਰੋਗਰਾਮ ਲੈ ਕੇ ਫਿਰ ਦੁਬਾਰਾ ਤੁਹਾਡੇ ਸਾਹਮਣੇ ਹੋਵਾਂਗੇ। ਤਦ ਤੱਕ ਲਈ ਮੈਨੂੰ ਤੇ ਆਪਣਾ ਸੁਣਾ ਗਿਆ ਦੋ ਦੇਖਦੇ ਰਹੋ TV ਬੁਲਾ ਦਿਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰੱਬ ਰਾਖਾ।